With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵਿਊਅਰਸ, ਬੀਤੀ ਕੱਲ 12 ਜੂਨ 2016 ਨੂੰ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਹੈ। ਫਲੋਰੀਡਾ ਦੇ ਸ਼ਹਿਰ ਔਰਲੈਂਡੋ ਵਿਖੇ ਮਾਸ ਸ਼ੂਟਿੰਗ ਦੀ ਘਟਨਾ ਵਾਪਰੀ ਹੈ, ਜਿੱਥੇ ਕੱਲ ਸਵੇਰੇ ਉਮਰ ਮੀਰ ਸਿੱਦੀਕ ਮਤੀਨ ਨਾਮ ਦੇ ਵਿਅਕਤੀ ਵੱਲੋਂ ਅੰਨ੍ਹੇਵਾਹ ਗੋਲੀ ਚਲਾਈ ਗਈ। ਇਸ ਘਟਨਾ ਦੇ ਵਿੱਚ 50 ਦੇ ਕਰੀਬ ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਅਤੇ 50 ਤੋਂ ਜ਼ਿਆਦਾ ਦੇ ਜ਼ਖਮੀ ਹੋਣ ਦੀ ਖਬਰ ਹੈ। ਅੱਜ ਇਸ ਪਲੇਟਫਾਰਮ ਤੋਂ ਅਸੀਂ ਇਸ ਘਟਨਾ ਨੂੰ ਕੰਡੈਮ ਕਰਦੇ ਹਾਂ ਅਤੇ ਉਹਨਾਂ ਵਿਛੜੀਆਂ ਰੂਹਾਂ ਲਈ ਅਰਦਾਸ ਕਰਦੇ ਹਾਂ ਅਤੇ ਇਹ ਵੀ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਹਿਗੁਰੂ ਇਸ ਦੁੱਖ ਦੀ ਘੜੀ ਦੇ ਵਿੱਚੋਂ ਲੰਘਣ ਦਾ ਬਲ ਬਖਸ਼ੇ ਅਤੇ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਘਟਨਾ ਸੰਬੰਧੀ ਅਸੀਂ ਅੱਜ ਦੀ ਡਿਸਕਸ਼ਨ ਦੇ ਵਿੱਚ ਵਿਚਾਰ ਚਰਚਾ ਕਰਾਂਗੇ ਤੇ ਅੱਜ ਸਾਡੇ ਨਾਲ ਯੂਨਾਈਟਿਡ ਸਿੱਖਸ ਜਥੇਬੰਦੀ ਤੋਂ ਸਟਾਫ ਅਟਰਨੀ ਜਸਪ੍ਰੀਤ ਕੌਰ ਜੀ ਸਾਡੇ ਨਾਲ ਜੁੜੇ ਨੇ, ਜਿਹੜੇ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਨੇ। ਵੈਲਕਮ ਜਸਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ, ਜਸਪ੍ਰੀਤ, ਤੁਸੀਂ ਜਿਹੜੀ ਇਹ ਘਟਨਾ ਵਾਪਰੀ ਹੈ, ਸਭ ਤੋਂ ਪਹਿਲਾਂ ਇਸ ਬਾਰੇ ਕੀ ਕਹਿਣਾ ਚਾਹੋਗੇ? ਜਿੱਦਾਂ ਤੁਸੀਂ ਇਸ ਸ਼ੁਰੂਆਤ 'ਚ ਕਿਹਾ ਕਿ ਬਹੁਤ ਦੁਖਦਾਈ ਹੈ, ਇਟ ਇਜ਼ ਵੈਰੀ ਹਰਟਫੁਲ ਕਿ ਇੱਦਾਂ ਦਾ ਇੰਸੀਡੈਂਟ ਹੋਇਆ। ਦਿਸ ਇਜ਼ ਦ ਬਿਗੇਸਟ ਮੈਸੇਕਰ ਵਿਚ ਹੈਜ਼ ਹੈਪਨਡ ਇਨ ਦ ਹਿਸਟਰੀ ਜੀ। ਤੇ ਨਾਲ ਹੀ ਜਿਨ੍ਹਾਂ ਦੇ ਪਿਆਰ ਵਾਲੇ ਫੈਮਲੀਜ਼ ਹੂ ਹੈਵ ਲੋਸਟ देयर ਲਵਡ ਵਨਸ, ਉਹਨਾਂ ਲਈ ਵੀ ਵੁੱਡ ਲਾਈਕ ਟੂ ਸੈਂਡ ਆਵਰ ਪ੍ਰੇਅਰਸ ਪੂਰੀ ਕਮਿਊਨਿਟੀ ਦੇ ਤਰਫੋਂ। ਤੇ ਇਹਦੇ ਨਾਲ ਹੀ ਇਸ ਘਟਨਾ ਦੇ ਥਰੂ ਵੀ ਆਲਸੋ ਵਾਂਟ ਟੂ ਸ਼ੋ ਕਿ ਸਾਰੀ ਕਮਿਊਨਿਟੀਆਂ ਇਕੱਠੀਆਂ ਨੇ ਐਂਡ ਦਿਸ ਇਜ਼ ਅ act of hate and violence against one community, and all minority communities are together condemning such action.
ਜੀ ਬਰਾਕ ਓਬਾਮਾ ਨੇ ਵੀ ਤੁਹਾਡੀ ਇਹੀ ਐਗਜ਼ੈਕਟ ਵਰਡਿੰਗ ਜਿਹੜੀ ਤੁਸੀਂ ਯੂਜ਼ ਕੀਤੀ ਹੈ ਉਹਨਾਂ ਨੇ ਵੀ ਇਹਨੂੰ ਇਹੀ ਟਰਮ ਦਿੱਤੀ ਹੈ ਤੇ ਐਜ਼ ਫਾਰ ਐਜ਼ ਦੈਟ ਪਾਰਟ ਇਜ਼ ਕੰਸਰਨਡ ਜਦੋਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਅਸੀਂ ਨਾਰਮਲੀ ਦੇਖਦੇ ਹਾਂ ਕਿ ਸਪੈਸ਼ਲੀ ਸਿੱਖਸ ਐਂਡ ਜਿਹੜੀਆਂ ਅਦਰ ਮਾਈਨੋਰਿਟੀ ਕਮਿਊਨਿਟੀਜ਼ ਨੇਗੀਆਂ ਉਹਨਾਂ ਦੇ ਖਿਲਾਫ ਹੇਟ ਕ੍ਰਾਈਮ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵਾਧਾ ਹੁੰਦਾ ਹੈ। ਤੁਸੀਂ ਯੂਨਾਈਟਿਡ ਸਿੱਖਸ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਤੇ ਐਜ਼ ਯੋਰ ਆਰਗੇਨਾਈਜੇਸ਼ਨ ਇਜ਼ ਕੰਸਰਨਡ ਤੁਸੀਂ ਪਹਿਲਾਂ ਵੀ ਹੇਟ ਕ੍ਰਾਈਮਸ ਨਾਲ ਡੀਲ ਕੀਤਾ ਤੁਹਾਡਾ ਕੀ ਐਕਸਪੀਰੀਅੰਸ ਹੈ ਕਿ ਜਿਹੜੀ ਇਹ ਇੰਨੇ ਲਾਰਜ ਸਕੇਲ ਤੇ ਮੌਤਾਂ ਹੋਈਆਂ ਨੇ ਤੇ ਇਹਦਾ ਇੰਪੈਕਟ ਯੂਐਸ ਦੇ ਵਿੱਚ ਕੀ ਪਊਗਾ ਤੇ ਜਿਹੜੇ ਹੇਟ ਕ੍ਰਾਈਮਸ ਦੀਆਂ ਘਟਨਾਵਾਂ ਨੇ ਉਹਨਾਂ ਦੇ ਵਿੱਚ ਜਿਹੜੇ ਵਾਧਾ ਹੋਣ ਦੀਆਂ ਸੰਭਾਵਨਾਵਾਂ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਯੂਜੂਅਲੀ ਜਦ ਇੱਦਾਂ ਦੀ ਕੋਈ ਵੀ ਘਟਨਾ ਹੁੰਦੀ ਹੈ there is a backlash because ਸਭ ਤੋਂ ਪਹਿਲੇ ਜਿਹੜੀ ਇਹ ਘਟਨਾ ਹੋਈ ਹੈ ਉਹ ਇਗਨੋਰੈਂਸ ਦੇ ਅੰਡਰ ਹੋਈ ਹੈ। ਜਿੱਦਾਂ ਤੁਸੀਂ ਪ੍ਰੈਜ਼ੀਡੈਂਟ ਓਬਾਮਾ ਦੀ ਸਪੀਚ ਦਾ ਮੈਂਸ਼ਨ ਕੀਤਾ ਹੈ, ਪ੍ਰੈਜ਼ੀਡੈਂਟ ਓਬਾਮਾ ਨੇ ਆਪਣੀ ਸਪੀਚ ਇਹ ਵੀ ਕਿਹਾ ਹੈ ਕਿ ਇਸ ਟਾਈਪ ਦੀ ਜਿਹੜੀ ਥਾਟ ਪ੍ਰੋਸੈਸ ਹੈ ਉਹ ਇੰਟਰਨੈਟ 'ਚ ਜਿਹੜੀ ਇਮੇਜਸ ਨੇ ਉਹਨਾਂ ਦੇ ਉੱਤੇ ਕਾਫੀ ਇਫੈਕਟ ਪੈਂਦਾ ਹੈ ਤੇ ਕਰਦਾ ਹੈ। ਤੇ ਪਿਛਲੇ ਕੁਝ ਟਾਈਮ ਤੋਂ ਸਪੈਸ਼ਲੀ ਪਿਛਲੇ ਸਾਲ ਅਕਤੂਬਰ ਨਵੰਬਰ ਤੋਂ ਕੋਈ ਵੀ ਪ੍ਰੋਬਲਮ ਹੈ ਜਿੱਦਾਂ ਦੀ ਇੱਦਾਂ ਦੀ ਘਟਨਾ ਹੁੰਦੀ ਹੈ ਕੋਈ ਵੀ ਇਸ਼ੂ ਹੁੰਦਾ ਹੈ ਸਿੱਖ ਕਮਿਊਨਿਟੀ ਸਪੈਸ਼ਲੀ ਬੈਕਲੈਸ਼ ਦੇ ਥਰੂ ਉਹਦੀ ਵਿਕਟਮ ਦੇ ਹਿਸਾਬ ਵਿਕਟਮ ਬਣਦੀ ਹੈ ਕਿਉਂਕਿ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਸਿੱਖ ਕੌਣ ਨੇ। ਚਾਹੇ ਹੇਟ ਕ੍ਰਾਈਮ ਨਹੀਂ ਵੀ ਹੋਣ ਕਈ ਵਾਰੀ ਡਿਸਕ੍ਰਿਮੀਨੇਸ਼ਨ ਦੇ ਬਹੁਤ ਕੇਸਿਸ ਆਉਂਦੇ ਨੇ। ਜਿੱਦਾਂ ਪਿਛਲੀ ਵਾਰੀ ਇੱਕ ਹਸਪੀਟਲ ਜਿਹੜਾ ਘਟਨਾ ਹੋਈ ਸੀਗੀ ਪਿਛਲੇ ਸਾਲ ਦਸੰਬਰ ਦੇ ਲਈ ਉਸ ਤੋਂ ਬਾਅਦ ਕੁਝ ਕੰਪਲੇਂਟਸ ਆਈ ਸੀਗੀਆਂ ਕਿ ਜੇ ਕੋਈ ਕਿਰਪਾਨ ਪਾ ਕੇ ਹਸਪੀਟਲ ਗਿਆ ਹੈ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ। ਸੋ ਇਦਾਂ ਦੇ ਕੇਸਿਸ ਫਿਰ ਉਸ ਹਿਸਾਬ ਨਾਲ ਆਉਂਦੇ ਨੇ। ਸੋ that is all the more reason ਕਿਉਂਕਿ ਸਾਡਾ ਮੈਸੇਜ ਇਹ ਨਹੀਂ ਹੈ ਕਿ ਆਪਾਂ ਸਿੱਖ ਹਾਂ ਸਾਨੂੰ ਨਹੀਂ ਮਾਰਿਓ। ਸਾਡਾ ਮੈਸੇਜ ਹੈ ਕਿ ਆਪਾਂ ਵੀ ਹਿਊਮਨ ਬੀਇੰਗ ਆ ਤੇ ਕਿਸੇ ਨੂੰ ਵੀ ਨਹੀਂ ਮਾਰਨਾ ਚਾਹੀਦਾ ਤੇ ਚਾਹੇ ਉਹ ਮੁਸਲਮਾਨ ਹੋਏ ਚਾਹੇ ਸਿੱਖ ਹੋਏ। ਸੋ ਦੈਟ ਇਜ਼ ਦ ਮੈਸੇਜ ਬਿਕਾਜ਼ ਯੂਨਾਈਟਿਡ ਸਿੱਖਸ ਦਾ ਜਿਹੜਾ ਮਿਸ਼ਨ ਸਟੇਟਮੈਂਟ ਹੈ ਜਿਹੜੀ ਸਾਡੀ ਇਟ ਸੇਜ਼ ਰਿਕਗਨਾਈਜ਼ਿੰਗ ਹਿਊਮਨ ਰੇਸ ਐਜ਼ ਵਨ। So we do not believe in discrimination, we stand against it, so we would not be the one starting it, but United Sikhs is there ਜੇ ਸੰਗਤ ਨੂੰ ਕੋਈ ਵੀ issue ਹੋਏ ਇਸ ਘਟਨਾ ਨਾਲ ਘਟਨਾ ਤੋਂ ਬਾਅਦ they are facing any issue, we are there for our ਸੰਗਤ। ਜੀ ਜਸਪ੍ਰੀਤ ਕੌਰ ਤੁਸੀਂ ਇਹ ਬੜੀ ਚੰਗੀ ਗੱਲ ਕੀਤੀ ਹੈ ਕਿ this is not about a single community, it's about humanity। ਤੇ ਜਦੋਂ ਅਸੀਂ ਪਰ ਆਫਟਰ ਦਿਸ ਸਿਚੁਏਸ਼ਨ ਜਦੋਂ ਅਸੀਂ ਯੂਐਸ ਦੇ ਪੋਲੀਟੀਕਲ ਅਰੀਨਾ ਦੇ ਉੱਪਰ ਨਜ਼ਰ ਮਾਰਦੇ ਹਾਂ ਜਿਵੇਂ ਕਿ ਪਹਿਲਾਂ ਹੀ ਚੱਲ ਰਿਹਾ ਸੀਗਾ ਡੋਨਲਡ ਟਰੰਪ ਹੁਣ ਰਿਪਬਲਿਕਨ ਪਾਰਟੀ ਤੋਂ ਨੋਮੀਨੀ ਹੈਗੇ ਆ ਤੇ ਜਿਹੜੀਆਂ ਉਹਨਾਂ ਦੀਆਂ ਸਟੇਟਮੈਂਟ ਸੀਗੀਆਂ ਉਹ ਪਹਿਲਾਂ ਹੀ ਐਂਟੀ ਮਾਈਨੋਰਿਟੀ ਤੇ ਐਂਟੀ ਮੁਸਲਿਮ ਸੀਗੀਆਂ ਤੇ ਅੱਜ ਦੀ ਘਟਨਾ ਤੋਂ ਕੱਲ੍ਹ ਦੀ ਘਟਨਾ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਉਹਨਾਂ ਨੇ ਇਸ ਚੀਜ਼ ਦਾ ਕ੍ਰੈਡਿਟ ਦਿੱਤਾ ਕਿ ਜੋ ਮੈਂ ਕਹਿ ਰਿਹਾ ਸੀ ਉਹ ਸਹੀ ਹੈ ਤੇ ਤੁਸੀਂ ਉਹ ਮੇਰੀ ਗੱਲ ਨੂੰ ਐਕਨੋਲੇਜ ਨਹੀਂ ਕਰ ਰਹੇ। ਮਤਲਬ ਇਨ ਦ ਕਮਿੰਗ ਟਾਈਮ ਹਾਊ ਡੂ ਯੂ ਸੀ ਦਿਸ ਕਿ ਜਿੱਧਰ ਨੂੰ ਯੂਐਸ ਜਾ ਰਿਹਾ ਹੈ ਜਾਂ ਕੱਲ੍ਹ ਨੂੰ ਜੇ ਉਹਨਾਂ ਦੀ ਸਪੋਰਟ ਵੱਧਦੀ ਹੈ ਤਾਂ ਇਹਨੂੰ ਤੁਸੀਂ ਸਿੱਖ ਪਰਸਪੈਕਟਿਵ ਤੋਂ ਮਾਈਨੋਰਿਟੀ ਪਰਸਪੈਕਟਿਵ ਤੋਂ ਕਿਸ ਐਂਗਲ ਨਾਲ ਦੇਖਦੇ ਹੋ? Alarming. Okay. It is alarming because as a non-profit organization we cannot especially through this medium have a stand, political stand, but personal stand and both community wise stand, it is alarming kyunki US is a land of immigrants, right? It is a land of immigrants. Immigrants nahi aange te shuruaat kitthon hondi? Your the technological head to leke jehde even UN the general secretary is of Asian descent. So where else Mr. Trump is going to kick everybody out? And again, he is, I personally think that ਉਹਨਾਂ ਦਾ ਜਿਹੜਾ narrative ਹੈ, especially is this issue ਦੇ ਉੱਤੇ, is not with masses. He should, rather than going for a statement, at least a presidential candidate ਤੋਂ expect ਨਹੀਂ ਕੀਤਾ ਜਾਂਦਾ that his take, and he's very well sarcastically very well taken in the media community, very badly taken in media community in that way kyunki
ਇਸ਼ੂ ਨਾਲ ਉਹਨਾਂ ਦੀ ਸਟੇਟਮੈਂਟ ਇਸ਼ੂ ਨਾਲ ਨਹੀਂ ਸੀਗੀ, ਉਹਨਾਂ ਫੈਮਲੀਆਂ ਨੇ ਜਿਨ੍ਹਾਂ ਨੇ ਆਪਣੇ ਲਵਡ ਵਨਸ ਖੋਏ ਨੇ ਉਹਦੇ ਲਈ ਨਹੀਂ ਸੀਗੀ, ਜਿਹੜੀ ਕਮਿਊਨਿਟੀ ਦੀ ਇੰਨੇ ਸਾਲਾਂ ਤੋਂ ਫਾਈਟ ਹੈ ਕਿਸੇ ਚੀਜ਼ ਤੋਂ ਉਹਦੀ ਨਹੀਂ ਸੀਗੀ, ਉਹਨਾਂ ਦੀ ਸਟੇਟਮੈਂਟ ਆਪਣੀ ਗੱਲ ਸਾਬਤ ਕਰਨ ਦੇ ਉੱਤੇ ਸੀਗੀ। ਸੋ he might be milking the situation, which is sad, but this is the idea ਜਿਹੜੀ community vote ਦੇ ਰਹੀ ਹੈ, ਉਹਨਾਂ ਨੂੰ ਇਹ ਦੇਖਣਾ ਹੈ ਕਿ do they want for somebody like that to be the president. So again the power is within the immigrant community. ਜੀ ਜਸਪ੍ਰੀਤ ਕੌਰ, ਖੁਦਾ ਨਾ ਖਾਸਤਾ ਜੇ ਕੋਈ ਇਦਾਂ ਦੀਆਂ ਘਟਨਾਵਾਂ ਦੇ ਵਿੱਚ ਹੇਟ ਕ੍ਰਾਈਮਸ ਦੇ ਵਿੱਚ ਵਾਧਾ ਹੁੰਦਾ, ਆਈ ਵੁੱਡ ਲਾਈਕ ਕਿ ਤੁਸੀਂ ਸਾਡੇ ਵਿਊਅਰਸ ਨੂੰ ਕੋਈ ਆਪਣੀ ਟੀਮ ਵੱਲੋਂ ਯੂਨਾਈਟਿਡ ਸਿੱਖਸ ਵੱਲੋਂ ਮੈਸੇਜ ਦਿਓ ਤੇ ਆਲਸੋ ਤੁਸੀਂ ਆਪਣੀ ਕੰਟੈਕਟ ਇਨਫੋਰਮੇਸ਼ਨ ਸਾਡੇ ਵਿਊਅਰਸ ਨਾਲ ਸਾਂਝੀ ਕਰ ਸਕਦੇ ਹੋ। ਸ਼ੋਰ। ਜੇ ਇਫ ਯੂ ਫੀਲ ਜੇ ਸਭ ਤੋਂ ਪਹਿਲੇ ਸਤਰਕ ਰਹਿਣਾ ਬਹੁਤ ਜ਼ਰੂਰੀ ਹੈ। ਯੂ ਆਰ ਟਰੈਵਲਿੰਗ ਅਰਾਊਂਡ, ਤੁਸੀਂ ਆਪਣਾ ਏਰੀਆ ਧਿਆਨ ਰੱਖਿਓ, ਅੱਗੇ ਪਿੱਛੇ ਕੌਣ ਹੈ ਕੀ ਹੈ, ਯੂ ਹੈਵ ਟੂ ਬੀ ਵੈਰੀ careful about that. Then ਉਸ ਤੋਂ ਬਾਅਦ you have to always keep a few numbers on speed dial, 911 starting with that. Keep your phone charged always at all times. That's number one. Right. Have 911 on your speed dial. Have United Sikhs number on speed dial, and our number is 646-688-3225. ਇਹ ਸਾਡਾ US ਦਾ hotline number ਹੈ। ਜੇ I know ਤੁਹਾਡਾ ਚੈਨਲ through YouTube and internet goes to other countries also. If ਕਿਸੇ ਹੋਰ country ਦੇ ਅੰਦਰ you have an issue, go to our United Sikhs website. ਉਸ country ਦਾ we have our offices in Australia, in UK, in Canada, in 15 different countries. If you have any problem, our website is www.unitedsikhs.org. And ਜੇ if you are accessible via email, ਜੇ ਤੁਹਾਡੇ ਨਾਲ ਕਦੀ ਕੋਈ ਡਿਸਕ੍ਰਿਮੀਨੇਸ਼ਨ ਹੋਈ ਹੈ ਇਸ ਘਟਨਾ ਤੋਂ ਬਾਅਦ, ਤੁਹਾਨੂੰ ਲੱਗਿਆ ਹੈ ਕਿ ਤੁਹਾਡੇ ਸ਼ਸਤਰ ਜਾਂ ਤੁਹਾਡੇ ਦਸਤਾਰ ਜਾਂ ਪੰਚਕਕਾਰ ਦੇ ਉੱਤੇ ਕਦੀ ਕੋਈ ਕੁਐਸਚਨ ਆਇਆ ਹੈ, you can send us an email at law-usa@unitedsikhs.org. ਜੀ ਥੈਂਕ ਯੂ ਜਸਪ੍ਰੀਤ। ਤੇ ਜਿਹੜਾ ਇਹ 911 ਵਾਲੀ ਗੱਲ ਹੈ ਤੇ ਯੂਨਾਈਟਿਡ ਸਿੱਖਸ ਦਾ ਫੋਨ ਨੰਬਰ ਐਡ ਕਰਨ ਵਾਲੀ ਗੱਲ ਹੈ ਸਪੀਡ ਡਾਇਲ ਤੇ, ਤਾਂ ਮੈਨੂੰ ਲੱਗਦਾ ਮੈਨੂੰ ਵੀ ਕਰਨਾ ਪੈਣਾ। ਸੋ ਅਸੀਂ ਆਪਣੀ ਚਰਚਾ ਨੂੰ ਅੱਗੇ ਵਧਾਉਂਦੇ ਹਾਂ। ਕੱਲ੍ਹ ਇੱਕ ਇਵੈਂਟ ਹੋਇਆ ਜਿਹੜਾ ਕਿ ਮੁਸਲਿਮ ਕਮਿਊਨਿਟੀ ਨੈਟਵਰਕ ਆਰਗੇਨਾਈਜੇਸ਼ਨ ਵੱਲੋਂ ਆਰਗੇਨਾਈਜ਼ ਕੀਤਾ ਗਿਆ ਸੀ, ਜਿਹਦੇ 'ਚ ਨਿਊਯਾਰਕ ਦੇ ਮੇਅਰ ਨੇ ਵੀ ਪਾਰਟਿਸਿਪੇਟ ਕੀਤਾ ਸੀ। ਤੇ ਇਹਦੇ 'ਚ ਯੂਨਾਈਟਿਡ ਸਿੱਖਸ ਨੂੰ ਆਊਟਸਟੈਂਡਿੰਗ ਕਮਿਊਨਿਟੀ ਇੰਪਾਵਰਮੈਂਟ ਅਵਾਰਡ ਦਿੱਤਾ ਗਿਆ। ਕੀ ਤੁਸੀਂ ਸਾਡੇ ਦਰਸ਼ਕਾਂ ਨੂੰ ਇਸ ਇਵੈਂਟ ਬਾਰੇ ਹੋਰ ਵਧੇਰੇ ਜਾਣਕਾਰੀ ਦੇ ਸਕਦੇ ਹੋ, ਥੋੜ੍ਹਾ ਜਿਹਾ ਐਲੈਬੋਰੇਟ ਕਰ ਸਕਦੇ ਹੋ ਕਿ ਇਹ ਇਵੈਂਟ ਕੀ ਸੀ ਤੇ ਯੂਨਾਈਟਿਡ ਸਿੱਖਸ ਨੂੰ ਜਿਹੜਾ ਇਹ ਅਵਾਰਡ ਦਿੱਤਾ ਗਿਆ ਇਹਦੀ ਕੀ ਸਿਗਨੀਫੀਕੈਂਸ ਹੈ, ਤੇ ਤੁਸੀਂ ਆਪਣੇ ਕੰਮ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਾਹਦੇ ਲਈ ਦਿੱਤਾ ਗਿਆ ਇਹ ਅਵਾਰਡ। ਸ਼ੋਰ। ਮੁਸਲਿਮ ਕਮਿਊਨਿਟੀ ਨੈਟਵਰਕ ਇਜ਼ ਐਕਚੁਅਲੀ ਅ ਪਲੈਟਫਾਰਮ ਜਿੱਥੇ ਸਾਰੀ ਜਿਹੜੀ ਮੁਸਲਿਮ ਆਰਗੇਨਾਈਜੇਸ਼ਨਸ ਨੇ, ਜਿਹੜੀ ਜਥੇਬੰਦੀਆਂ ਉਹਨਾਂ ਦੇ ਹੱਕਾਂ ਲਈ ਲੜਾਈ ਕਰਦੀ ਹੈ, ਉਹ ਉਹਨਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਨੇ। ਦੇ ਹੈਵ ਬੀਨ ਰਨਿੰਗ ਫॉर ਕੁਆਇਟ ਸਮ ਟਾਈਮ। ਉਹਨਾਂ ਦੇ ਦੋ ਮੇਨ ਮੈਂਬਰਸ ਨੇ, ਦ ਫੀਮੇਲ ਮੈਂਬਰਸ ਇਜ਼ ਡੈਬੀ ਐਂਡ ਕ੍ਰਿਸਟੀਨਾ। ਕ੍ਰਿਸਟੀਨਾ ਇਜ਼ ਐਗਜ਼ੀਕਿਊਟਿਵ ਡਾਇਰੈਕਟਰ, ਐਂਡ ਇਹ ਕਾਫੀ ਟਾਈਮ ਤੋਂ ਜਿਹੜਾ ਸਪੈਸ਼ਲੀ 9/11 ਤੋਂ ਬਾਅਦ ਜਿਹੜੇ ਇਸ਼ੂਜ਼ ਇਸਲਾਮਿਕ ਕਮਿਊਨਿਟੀ ਫੇਸ ਕਰਦੀ ਹੈ ਉਹ ਉਹਨਾਂ ਦੇ ਉੱਤੇ ਕੰਮ ਕਰਦੇ ਨੇ। ਐਂਡ ਬਿਕਾਜ਼ ਸਾਡੇ ਸਾਰਿਆਂ ਦੇ ਇਸ਼ੂਜ਼ ਕਾਫੀ ਹੱਦ ਤੱਕ ਸਾਂਝੇ ਨੇ, ਕਿਉਂਕਿ ਇਸਲਾਮੋਫੋਬੀਆ ਹੈ ਤੇ ਸਿੱਖ ਕਮਿਊਨਿਟੀ ਬੈਕਲੈਸ਼ ਦੇ ਥਰੂ ਇਸਲਾਮੋਫੋਬੀਆ ਦੇ ਅੰਦਰ ਵੀ ਆਉਂਦੀ ਹੈ। ਬਟ ਨਾਲ ਹੀ ਜਿੱਦਾਂ ਹੀ ਐਜ਼ ਆਈ ਸੈਡ ਬਿਫੋਰ, ਆਰ ਨੈਰੇਟਿਵ ਆਫ ਐਜ਼ ਅ ਸਿੱਖ is not ki please don't kill me, I'm a Sikh and he's a Muslim. Our narrative is don't kill us because we are humans and it's not our fault. Right. So we all recognize each other. They appreciation they under they invited us. We were the honorees along with sade naal Jewish Radical and Economic Justice the organization hai ਉਹਨਾਂ ਨੂੰ ਵੀ ਕੀਤਾ ਸੀਗਾ award in Islamic Relief USA. They were also one of the honorees. The award is basically from Manhattan Borough. So the Borough of Manhattan Controller's Office, Mayor's Office, ਇਹਨਾਂ ਦੇ ਨਾਲ we called a proclamation and then a community award. ਕਿਉਂਕਿ United Sikhs ਪਿਛਲੇ ਬਹੁਤ ਸਾਲਾਂ ਤੋਂ 16-17 ਸਾਲਾਂ ਤੋਂ community Richmond Hill ਤੇ ਵੀ ਸਾਡਾ ਦਫ਼ਤਰ ਹੈ। We are in the community. ਸਾਡੇ anti-bullying program ਦੇ through, know your rights program workshops ਦੇ through, we actually work within the community. ਤੇ ਜੇ ਕਿਤੇ ਵੀ ਲੋੜ ਹੁੰਦੀ ਹੈ ਜਥੇਬੰਦੀ ਦੀ ਜਾਂ ਸਿੱਖ ਕਮਿਊਨਿਟੀ ਦੀ ਆਵਾਜ਼ ਪਹੁੰਚਾਉਣ ਦੀ,
chahe from mayor's office to your senator's office in DC. United Sikhs is at the forefront of doing Right. all of that work. Te sade is ਕੰਮ ਨੂੰ recognize ਕਰਦੇ ਹੋਏ they gave us, we were awarded for that, but we are very grateful for that because ਸਾਡੇ ਜਿਹੜੇ ਵੀ United Sikhs ਦੇ ਮੈਂਬਰ ਨੇ, all of them are extremely passionate and very loving, puri team. They it's and not just the team which is in US, the team Ji. worldwide. We are very blessed to be chosen for this award. ਜੀ ਜਿਵੇਂ ਕੱਲ ਦੇ ਇਵੈਂਟ ਦੇ ਵਿੱਚ ਨਿਊਯਾਰਕ ਦੇ ਮੇਅਰ ਬਿਲ ਡੇ ਬਲਾਸੀਓ ਉੱਥੇ ਪ੍ਰੈਜ਼ੈਂਟ ਸੀਗੇ ਤੇ ਬਾਕੀ ਦੀ ਸਿਟੀ ਐਡਮਿਨਿਸਟ੍ਰੇਸ਼ਨ ਵੀ ਆਈ ਬਲੀਵ ਉੱਥੇ ਪ੍ਰੈਜ਼ੈਂਟ ਸੀ ਐਂਡ ਤੇ ਕੱਲ ਸਵੇਰ ਦੀ ਇਹ ਘਟਨਾ ਹੈਗੀ ਆ ਔਰਲੈਂਡੋ ਸ਼ੂਟਿੰਗ ਦੀ ਉੱਥੇ ਇਸ ਘਟਨਾ ਦੇ ਬਾਰੇ ਕੀ ਕੋਈ ਗੱਲਬਾਤ ਹੋਈ ਤੇ ਐਜ਼ ਫਾਰ ਐਜ਼ ਨਿਊਯਾਰਕ ਸਿਟੀ ਇਜ਼ ਕੰਸਰਨਡ ਕੋਈ ਮੇਅਰ ਵੱਲੋਂ ਕੋਈ ਗੱਲ ਕਹੀ ਗਈ ਜਾਂ ਉਹਨਾਂ ਨੇ ਕੋਈ ਮਾਈਨੋਰਿਟੀ ਕਮਿਊਨਿਟੀਜ਼ ਲਈ ਕੁਝ ਉਹਨਾਂ ਨੇ ਕੋਈ ਅੱਗੇ ਪਲੈਨਿੰਗ ਦਾ ਜਾਂ ਕੋਈ ਹੈਲਪਲਾਈਨ ਨੰਬਰ ਔਰ ਸਮਥਿੰਗ ਉਹਨਾਂ ਨੇ ਕੋਈ ਇਦਾਂ ਦੀ ਕੋਈ ਗੱਲਬਾਤ ਹੋਈ ਹੈ ਉੱਥੇ Yes, actually ਕੱਲ ਜਿਹੜਾ ਸੀਗਾ ਉਹ MCN ਦਾ ਐਨੂਅਲ ਗਾਲਾ ਸੀਗਾ ਜੀ ਤੇ ਉਹਦੇ ਅੰਦਰ it was speaking for itself when mayor showed up ਕਿਉਂਕਿ ਜਿੱਦਾਂ ਤੁਸੀਂ ਕਿਹਾ ਹੈ ਕਿ ਸਵੇਰ ਦੀ ਘਟਨਾ ਹੋਈ ਸੀਗੀ and mayor came and he spoke for over 20 minutes and he addressed ਕਿ ਕਿੱਦਾਂ ਇਦਾਂ ਦੀ ਘਟਨਾਵਾਂ ਜਿਹੜੀਆਂ ਨੇ ਉਹ ਸਾਨੂੰ ਡਿਵਾਈਡ ਕਰਨ ਲਈ ਯੂਜ਼ ਕੀਤੀਆਂ ਜਾ ਸਕਦੀਆਂ ਨੇ ਬਟ ਦਿਸ ਇਜ਼ ਅ ਟਾਈਮ ਕਿ ਸਾਡੇ ਇਕੱਠੇ ਇਕਜੁੱਟ ਹੋਣ ਦੀ ਗੱਲ ਹੈ ਕਿਉਂਕਿ ਤੁਸੀਂ ਇਹ ਨਹੀਂ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਹੈ 50 ਲੋਕੀ ਮਰੇ ਨੇ ਤੇ 53 are injured, over 100 people are injured and people who died, nobody knows, but some of them might be Muslim, some of them might be Christian, might be Jews. People who died, you don't know their religion. It is a human being who passed away and that is what is more important. And ਇੱਕ ਬੰਦੇ ਦੇ ਐਕਸ਼ਨ ਨਾਲ ਹੀ ਮੈਨੇ ਵੀ ਇਹ ਵੀ ਕਿਹਾ ਕਿ ਇੱਕ ਬੰਦੇ ਦੇ ਜਿਹੜੇ ਐਕਸ਼ਨ ਨੇ ਉਹ ਕਮਿਊਨਿਟੀ ਦਾ ਸ਼ੋ ਨਹੀਂ ਕਰਦੇ ਨੇ and that is the message we should are going. He also addressed ਕਿ ਇਦਾਂ ਦੀ ਘਟਨਾਵਾਂ ਤੋਂ ਬਾਅਦ ਜਿਹੜੇ ਹੇਟ ਕ੍ਰਾਈਮ 'ਚ ਵਾਧਾ ਹੁੰਦਾ ਹੈ ਜਾਂ ਡਿਸਕ੍ਰਿਮੀਨੇਸ਼ਨ ਦੇ ਕੇਸਿਸ 'ਚ ਵਾਧਾ ਹੁੰਦਾ ਹੈ ਮੁਸਲਿਮ ਕਮਿਊਨਿਟੀ ਸਿੱਖ ਕਮਿਊਨਿਟੀ ਮੇਅਰ ਮੈਂਸ਼ਨਡ ਸਿੱਖ ਕਮਿਊਨਿਟੀ that means he is in notice ਕਿ the issues Sikhs face for the backlash. So he said this is a time where we all are together. He said his office and the NYPD is always ready. Usually last time jad idan da Paris the attack to baad mayor the office ne hate crime units the special workshop start kartiyan sigiyan usi time they around that time United Sikhs started doing know your rights workshops at Gurdwara Sahib. They suppose through your channel I also want to say je tusi if you're watching this show and ਜੇ ਤੁਸੀਂ ਆਪਣੇ ਗੁਰਦੁਆਰੇ ਸਾਹਿਬ ਨੋ ਯੋਰ ਰਾਈਟਸ ਦੀ ਵਰਕਸ਼ਾਪ ਕਰਨਾ ਚਾਹੁੰਦੇ ਹੋ you can send an email to law-usa@unitedsikhs.org. We will reach out to you. We will make sure we have the material. ਤੁਹਾਨੂੰ ਕੋਈ ਮਟੀਰੀਅਲ ਤਿਆਰ ਕਰਨ ਦੀ ਲੋੜ ਨਹੀਂ ਹੈ ਜੇ ਤੁਸੀਂ ਆਪਣੇ ਗੁਰਦੁਆਰਾ ਸਾਹਿਬ ਆਪਣੀ ਸੰਗਤ ਲਈ ਨੋ ਯੋਰ ਰਾਈਟਸ ਦੀ ਵਰਕਸ਼ਾਪ ਕਰਨਾ ਚਾਹੁੰਦੇ ਹੋ we will be making sure ਕਿ ਸਾਰੇ ਪਾਸੇ ਜਿਹੜੀ ਸੰਗਤ ਨੇ ਉਹਨਾਂ ਨੂੰ they know about ਕਿ ਉਹਨਾਂ ਦੇ ਹੱਕ ਕੀ ਨੇ and we want to give this message through this channel. ਜੀ ਜਸਪ੍ਰੀਤ ਕੌਰ ਥੈਂਕਸ ਅ ਲੋਟ ਤੁਸੀਂ ਸਾਡੇ ਦਰਸ਼ਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਐਂਡ ਅਸੀਂ ਅੱਗੇ ਵਧਦੇ ਹਾਂ tell us a little bit more about United Sikhs ਦੇ ਜਿਹੜੇ ਹੁਣ ਕੋਈ ongoing projects ਹੈਗੇ ਨੇ ਉਹ ਕਿਹੜੇ ਚੱਲ ਰਹੇ ਨੇ ਕਿੱਥੇ ਚੱਲ ਰਹੇ ਨੇ ਤੇ ਤੁਸੀਂ ਕਮਿਊਨਿਟੀ ਦੇ ਵਿੱਚੋਂ ਕਿੱਦਾਂ ਦੀ ਹੈਲਪ ਨਾਲ ਅੱਗੇ ਵਧ ਰਹੇ ਹੋ United Sikhs I like to say कि बहुत वड्डी organization है फिर भी बहुत छोटी है बहुत वड्डी ਤਾਂ है because we aid to many people and ਜਿੱਦਾਂ ਮੈਂ ਪਹਿਲੇ ਮੈਂਸ਼ਨ ਕੀਤਾ ਸੀਗਾ we are in over 10 countries ਤੇ ਸਾਡੇ ਬਹੁਤ ਡਿਪਾਰਟਮੈਂਟ ਨੇ ਜਿੱਦਾਂ ਇਕਰਾ ਪ੍ਰੋਜੈਕਟ ਹੈ ਇੱਕ ਜਿਹੜਾ ਇੰਟਰਨੈਸ਼ਨਲ ਸਿਵਲ ਐਂਡ ਹਿਊਮਨ ਰਾਈਟਸ ਹੈ ਜਿਹਦੇ ਅੰਡਰ ਥਰੂ ਆਈ ਵਰਕ one is Sikh aid ਜਿਹੜੀ humanitarian aid ਦੀ ਲੋੜ ਹੁੰਦੀ ਹੈ ਚਾਹੇ ਨੇਪਾਲ ਹੋਏ ਕਸ਼ਮੀਰ ਹੋਏ right now we are working in Syria we are working in South America ਜੇ Flint ਦਾ ਸੀਗਾ we were involved in that then we also have community education ਜਿਹੜੇ know your rights ਦੀ presentation ਨੇ ਸਾਡੀ bullying ਦੀ campaign ਹੈ ਇਹ issues ਜਿਹੜੇ ਨੇ we do seed they through which is community education and empowerment we also work with health related issues as well because we as United Sikhs
we notice कि संगत ਨੂੰ ਹੁਣ ਕਿਹੜੇ issues ਦੀ ਲੋੜ ਆ ਰਹੀ ਹੈ, what are the issues, and based on the present issues we start our projects. ਜੀ You mentioned about forthcoming project ਜਿਹੜੇ 2-3 projects ਆ ਰਹੇ ਨੇ. One of the most important project which is coming up is our academy. हर साल we train 9 students all over US. One of them पिछले 2 सालों तो we have 1 student from Canada, 1 student from UK. जी And we teach them about civil rights and humanitarian aid and ਉਹਨਾਂ ਦੇ political issues ਕੀ ਨੇ. This is our channel to create and empower our youth. This is our youth development. It's a 5-day training program. इस साल 6 दिन है. Last day we will be meeting congressmen and senators. We prepare them and train them कि वो कल जे जाके अपनी लाइफ ते किसी भी part they should be vocal enough to talk about their issues. Last day of this academy they talk to their members of Congress. ਉਹਨਾਂ ਨੂੰ ਸਿੱਖ issues ਜਿਹੜੇ ਨੇ turban ਦਾ issue ਹੈ, bullying ਦਾ issue ਹੈ, ਕਿਹੜੀ policies ਆਣੀ ਚਾਹੀਦੀਆਂ ਨੇ. They talk about those issues. This is our 4th year, very successful. I'm very excited. ਤੇ July 6 ਤੋਂ start ਹੈ ਤੇ July 11 ਤੋਂ ਹੈ. Nali, we will be doing SIKHS Summit starting July 11th to July 13th. Us jede not kids or college students, but jede adult member ne, jede community ch both sare apni apni thavan te progressively participate karde ne. They are welcome to come down, talk to members of Congress. We will be arranging meetings and talk about the issues which they are facing, so that koi bhi issue hai uda solution nikale, and United SIKHS is that bridge which connects the community to such places. We are also running one campaign, so please go online, sign a campaign. It is called hair sampling bill. It is very important because through this bill, एक bill Senate pending है जिदे through लिखिया है कि जड़ी commercial driver license ਲਈ जब तुसी job मंगन जाते हो, they make for drug test, they make hair sample mandatory. Okay. ते वो काफ़ी सब तो पहले क्योंकि केस फ्रैश कट हेयर मंगते ने हो, सो द साडा केस इशू है पंचककार ने, वी कैन नॉट वर्क अराउंड दैट एंड रिजल्टिंग टू दैट वी कैन नॉट वायलेट इट. सो रिजल्टिंग टू दैट डिस्क्रिमिनेशन ਦੇ ਵੀ ਇਸ਼ੂਜ਼ ਹੋ ਸਕਦੇ ਨੇ. ਸੋ ਪਿਛਲੇ 2 ਸਾਲਾਂ ਤੋਂ ਯੂਨਾਈਟਿਡ ਸਿੱਖਸ ਦੀ ਸਾਡੀ ਟੀਮ ਵੀ ਹੈਵ ਬੀਨ ਵਰਕਿੰਗ ਕਿ ਇਹ ਜਿਹੜੀ ਇੱਕ language hai in terms of alternate testing should be involved. Je Sikh je religion law nahi karda, so ude under we have started a petition. It is online. Again, go on unitedsikhs.org and sign a hair sampling petition. Jehdi petition hai udi copy tode member of Congress nu jaogi and tode local member nu jaogi. If you don't have to be scared. Your address, your phone number, nothing will go. We just need your email. ताकि ਉਹਨਾਂ ਨੂੰ ਪਤਾ ਚੱਲੇ ਕਿ ਸਾਡੇ ਜਿਹੜੇ ਲੋਕਲ ਮੈਂਬਰਸ ਨੇ ਉਹਨਾਂ ਨੂੰ ਇਹ ਚੀਜ਼ ਇਸ਼ੂ ਕਰਦੀ ਹੈ ਤੇ ਬਿਕਾਜ਼ ਕਮਰਸ਼ੀਅਲ ਡਰਾਈਵਿੰਗ ਇਜ਼ ਵਨ ਆਫ ਦ ਬਿਗੇਸਟ ਆਕੂਪੇਸ਼ਨ ਆਫ ਆਰ ਕਮਿਊਨਿਟੀ ਆਲਸੋ ਤੇ ਸਾਨੂੰ ਜ਼ਿਆਦਾ ਇਫੈਕਟ ਵੀ ਕਰਦੀ ਹੈ. ਸੋ ਥੀਸ ਆਰ ਦ 3 ਮੇਨ ICRA projects which are coming in July and August. ਜੀ ਜਸਪ੍ਰੀਤ, ਸਾਡਾ ਅੱਜ ਦਾ ਸਮਾਂ, ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੋ ਰਿਹਾ ਹੈ ਤੇ ਇਸੇ ਦੇ ਨਾਲ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਸਾਡੇ ਦਰਸ਼ਕਾਂ ਨਾਲ ਇਹ ਸਾਰੀ ਇਨਫੋਰਮੇਸ਼ਨ ਸਾਂਝੀ ਕੀਤੀ ਐਂਡ ਆਲਸੋ ਟੂ ਦ ਯੂਨਾਈਟਿਡ ਸਿੱਖਸ ਜਿਹੜੇ ਹੇਟ ਕ੍ਰਾਈਮਸ ਇਸ਼ੂਜ਼ ਨੂੰ ਲੈ ਕੇ ਅੱਗੇ ਵਧ ਰਹੇ ਨੇ ਤੇ ਜੇ ਸਾਡੀ ਕਮਿਊਨਿਟੀ ਨੂੰ ਕਿਤੇ ਵੀ ਲੋੜ ਪੈਂਦੀ ਹੈ ਉਹਨਾਂ ਦੀ ਹੈਲਪ ਦੇ ਉੱਤੇ ਆਉਂਦੇ ਨੇ. ਥੈਂਕਸ ਅ ਲੋਟ ਟੂ ਯੂ. ਥੈਂਕ ਯੂ ਸੋ ਮਚ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਵਿਊਅਰਸ, ਇਸੇ ਦੇ ਨਾਲ ਮੈਂ ਤੁਹਾਡੇ ਕੋਲੋਂ ਵੀ ਇਜਾਜ਼ਤ ਲੈਣਾ ਚਾਹੂੰਗਾ ਤੇ ਇਨ ਦੀ ਐਂਡ ਆਈ ਵੁੱਡ ਲਾਈਕ ਟੂ ਸੇ ਕਿ ਜਿਹੜਾ ਇਹ ਔਰਲੈਂਡੋ ਸ਼ੂਟਿੰਗ ਦਾ ਘਟਨਾ ਕੱਲ੍ਹ ਵਾਪਰੀ ਹੈ, ਅਸੀਂ ਇਸ ਪਲੇਟਫਾਰਮ ਤੋਂ ਅਗੇਨ ਆਈ ਐਮ ਕੰਡੈਮਿੰਗ ਇਟ ਤੇ ਬਾਈ ਐਨੀ ਚਾਂਸ ਜੇ ਕੱਲ੍ਹ ਨੂੰ ਇਸ ਘਟਨਾ ਦੇ ਇਵਜ਼ ਦੇ ਵਿੱਚ ਕੋਈ ਬੱਚਿਆਂ ਦੇ ਨਾਲ ਜਾਂ ਸਾਡੀ ਕਮਿਊਨਿਟੀ ਦੇ ਬਜ਼ੁਰਗਾਂ ਦੇ ਨਾਲ ਕਿਸੇ ਦੇ ਨਾਲ ਵੀ ਕੋਈ 19-21 ਖੁਦਾ ਨਾ ਖਾਸਤਾ ਕੋਈ ਘਟਨਾ ਵਾਪਰਦੀ ਹੈ ਤਾਂ ਤੁਸੀਂ ਯੂ ਕੈਨ ਆਲਵੇਜ਼ ਰੀਚ ਆਊਟ ਟੂ ਯੂਨਾਈਟਿਡ ਸਿੱਖਸ ਜਿਨ੍ਹਾਂ ਦੀ ਇਨਫੋਰਮੇਸ਼ਨ ਸਕਰੀਨ ਦੇ ਉੱਤੇ ਨੀਚੇ ਤੁਸੀਂ ਪੜ੍ਹ ਸਕਦੇ ਹੋ. ਤੇ ਇਸੇ ਦੇ ਨਾਲ ਅਸੀਂ ਅੱਜ ਦੇ ਪ੍ਰੋਗਰਾਮ ਤੋਂ ਤੁਹਾਡੇ ਕੋਲੋਂ ਇੱਥੇ ਆਗਿਆ ਲੈਂਦੇ ਹਾਂ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.